ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਜਾਣਾਂਗੇ ਉਹਨਾਂ ਤੇ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ, ਰਿਸ਼ਪਾਲ ਸਿੰਘ, ਭਰਪੂਰ ਸਿੰਘ ਗਿੱਲ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਉਸ ਖਬਰ ਤੋਂ ਜਿਹੜੀ ਸਵੇਰ ਤੋਂ ਹੀ ਲੋਕਾਂ ਦੇ ਮੋਬਾਈਲਾਂ ਦੇ ਵਿੱਚ ਵੀਡੀਓ ਘੁੰਮ ਰਹੀ ਹੈ ਤੇ ਉਹ ਖਬਰ ਜਿਹੜੀ ਹੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮਸਲਾ ਪ੍ਰੋਫੈਸਰ ਬਲਜਿੰਦਰ ਕੌਰ ਵਿਧਾਇਕਾ ਦੇ ਘਰੇਲੂ ਕਲੇਸ਼ ਦਾ। ਵੀਡੀਓ ਹਰ ਨੇ ਵੇਖ ਲਈ ਹੈ, ਹਰ ਇੱਕ ਨੇ ਨਿੰਦਿਆ ਵੀ ਕੀਤੀ ਹੈ। ਲੋਕ ਵੀਡੀਓ ਦਾ ਵਿਰੋਧ ਤਾਂ ਜ਼ਰੂਰ ਕਰ ਰਹੇ ਨੇ ਕਿ ਵੀਡੀਓ ਚਲਾਈ ਕਾਸ ਤੋਂ, ਵੀਡੀਓ ਵਾਇਰਲ ਕਾਸ ਤੋਂ ਕੀਤੀ, ਪਰ ਘਟਨਾ ਦਾ ਨਹੀਂ ਜੀ। ਪ੍ਰਵੀਨ ਜੀ, ਬਿਲਕੁਲ। ਪਹਿਲੀ ਗੱਲ ਤਾਂ ਆਪਣਾ ਰੇਡੀਓ ਤੇ ਆਪਣਾ ਚੈਨਲ ਇਹ ਇਸ ਗੱਲੋਂ ਮਤਲਬ ਕਿ ਸਹੀ ਐਥਿਕਸ ਤੇ ਖੜਾ ਕਿ ਆਪਾਂ ਉਹ ਵੀਡੀਓ ਦਿਖਾਈ ਨਹੀਂ ਹੈ, ਆਪਾਂ ਉਹ ਵੀਡੀਓ ਆਪਣੇ ਪਲੇਟਫਾਰਮ ਤੇ ਪੋਸਟ ਨਹੀਂ ਕੀਤੀ, ਪਰ ਉਹ ਵਿਸ਼ਾ ਬਹੁਤ ਸੰਵੇਦਨਸ਼ੀਲ ਹੈ। ਉਸ ਵਿਸ਼ੇ ਬਾਰੇ ਚਰਚਾ ਕਰਨੀ ਜ਼ਰੂਰ ਬਣਦੀ ਹੈ ਕਿ ਅਸੀਂ ਸਮਾਜਿਕ ਤੌਰ ਤੇ ਖੜੇ ਕਿੱਥੇ ਹਾਂ। ਸਵਾਲ ਇਹ ਨਹੀਂ ਹੈਗਾ ਕਿ ਅੱਜ ਬੀਬੀ ਬਲਜਿੰਦਰ ਕੌਰ ਦੀ ਵੀਡੀਓ ਹੈ ਤਾਂ ਕਰਕੇ ਉਹ ਚੈਨਲਾਂ ਨੇ ਚਲਾਤੀ ਤਾਂ ਉਹਦਾ ਵਿਰੋਧ ਹੋ ਰਿਹਾ। ਇਸ ਤੋਂ ਪਹਿਲਾਂ ਕਿੰਨੀਆਂ ਝਗੜੇ ਦੀਆਂ ਵੀਡੀਓ ਲੋਕ ਸਵਾਦ ਲੈ ਕੇ ਚਲਾਉਂਦੇ ਨੇ। ਉਹ ਉਸ ਸਮੇਂ ਔਰਤ ਦੇ ਸਨਮਾਨ ਦਾ ਮਸਲਾ ਕਿੱਥੇ ਜਾਂਦਾ। ਔਰਤ ਹੈ, ਚਾਹੇ ਉਹ ਪ੍ਰਧਾਨ ਮੰਤਰੀ ਹੋਵੇ, ਚਾਹੇ ਉਹ MLA ਹੋਵੇ ਤੇ ਚਾਹੇ ਘਰ ਦੀ ਕੋਈ ਸੁਹਾਣੀ ਹੋਵੇ। ਸੋ ਇਸ ਲਈ ਹਰ ਔਰਤ ਦਾ ਓਨਾ ਹੀ ਰੁਤਬਾ, ਓਨਾ ਹੀ ਸਨਮਾਨ ਹੋਣਾ ਚਾਹੀਦਾ। ਇਸ ਮਸਲੇ ਦਾ ਸਾਡਾ ਨਜ਼ਰੀਆ ਦੂਰਾ ਨਹੀਂ ਹੋਣਾ ਚਾਹੀਦਾ। ਉਸੇ ਤਰ੍ਹਾਂ ਜਿਹੜਾ ਤੁਸੀਂ ਸਵਾਲ ਕੀਤਾ ਕਿ ਵੀਡੀਓ ਦਾ ਵਿਰੋਧ ਹੋ ਰਿਹਾ ਪਰ ਘਟਨਾ ਦਾ ਨਹੀਂ, ਬਿਲਕੁਲ ਤੁਸੀਂ ਜਿੱਥੇ ਵੀ ਸੋਸ਼ਲ ਮੀਡੀਆ ਤੇ ਜਿਹੜੇ ਪਲੇਟਫਾਰਮਾਂ ਨੇ ਪਾਈ ਹੈ, ਜਿਹੜੇ ਚੈਨਲਾਂ ਨੇ ਵੀਡੀਓ ਚਲਾਈ ਹੈ, ਉੱਥੇ ਥੱਲੇ ਜਦੋਂ ਕਮੈਂਟ ਪੜ੍ਹਦੇ ਹੋ ਤਾਂ ਲੋਕ ਇਹੀ ਕਹਿੰਦੇ ਨੇ ਕਿ ਬਾਈ ਆਹ ਕਿਹੜਾ ਪੱਤਰਕਾਰ ਹੈ, ਪੈਸੇ ਖਰੀਦਣ ਵਾਲਾ ਪੱਤਰਕਾਰ ਹੋ ਗਏ ਤਾਂ ਪੈਸੇ ਇਕੱਠੇ ਕਰਨ ਵਾਲਾ ਚੈਨਲ ਹੋ ਗਿਆ, ਆਹ ਕਿਹੜਾ ਢੰਗ ਤਰੀਕਾ, ਤੁਸੀਂ ਇੱਕ ਬੀਬੀ ਦੇ ਘਰੇਲੂ ਝਗੜੇ ਦੀ ਵੀਡੀਓ ਕਰ ਰਹੇ ਹੋ। ਪੰਜਾਬ 'ਚ ਤਾਂ ਹਰ ਘਰ 'ਚ ਇਹੋ ਜਿਹਾ ਕੁਛ ਹੁੰਦਾ ਹੈ, ਆਮ ਝਗੜੇ ਹੁੰਦੇ ਨੇ ਜਿੱਥੇ ਦੋ ਭਾਂਡੇ ਨੇ ਉਹ ਖੜਕਦੇ ਨੇ। ਮਤਲਬ ਇਸ ਤੇ ਚਰਚਾ ਕੋਈ ਨਹੀਂ ਕਰ ਰਿਹਾ ਕਿ ਇਹ ਘਟਨਾ ਵਾਪਰੀ ਕਿਉਂ, ਜਾਂ ਅਜਿਹੀਆਂ ਘਟਨਾਵਾਂ ਸਾਡੇ ਘਰਾਂ 'ਚ ਵਾਪਰ ਕਿਉਂ ਰਹੀਆਂ ਨੇ। ਕਿਉਂ ਤਕਰਾਰ, ਮਤਲਬ ਕਿ ਬਹਿਸ ਤੋਂ ਤਕਰਾਰ ਤੋਂ ਅਸੀਂ ਹੱਥੋਂ ਪਾਈ ਤੱਕ ਆਉਂਦੇ ਹਾਂ, ਔਰ ਹੱਥ ਹਮੇਸ਼ਾ ਮਰਦ ਹੀ ਬੀਬੀ ਤੇ ਕਿਉਂ ਚੁੱਕਦਾ। ਮਤਲਬ ਹਜ਼ਾਰਾਂ ਲੱਖਾਂ ਪਿੱਛੇ ਕੋਈ ਘਟਨਾ ਆਉਂਦੀ ਹੋਊਗੀ ਕਿ ਹਾਂ ਕੋਈ ਅੱਕੀ ਹੋਈ ਬੀਬੀ ਨੇ ਕਦੇ ਕਿਸੇ ਆਪਣੇ ਘਰ ਵਾਲੇ ਨੂੰ ਕੁੱਟ ਲਿਆ ਹੋਵੇ, ਪਰ ਜ਼ਿਆਦਾਤਰ ਵੀਡੀਓ ਤੁਹਾਨੂੰ ਅਜਿਹੀਆਂ ਹੀ ਨਜ਼ਰ ਆਉਣਗੀਆਂ ਜਾਂ ਮਸਲੇ ਅਜਿਹੇ ਹੀ ਨਜ਼ਰ ਆਉਣਗੇ ਜਿਹੜੇ ਪੰਚਾਇਤ 'ਚ ਆਉਣਗੇ ਕਿ ਕੁੱਟਦਾ ਭਾਈ ਘਰ ਵਾਲੀ ਨੂੰ ਲੱਤਾਂ ਨਾਲ, ਥੱਪੜਾਂ ਨਾਲ, ਡੰਡਿਆਂ ਨਾਲ, ਚਿਮਟੇ ਮਾਰ ਕੇ। ਕਿੰਨੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ। ਸੋ ਇਸ ਲਈ ਇਸ ਮਸਲੇ ਨੂੰ ਦੋ ਪਹਿਲੂਆਂ ਤੋਂ ਸਮਝਣ ਦੀ ਲੋੜ ਹੈ। ਪਹਿਲਾ ਪਹਿਲੂ ਤਾਂ ਸਿਰਫ ਤੇ ਸਿਰਫ ਔਰਤ ਵਾਲੇ ਐਂਗਲ ਤੋਂ ਇਹਨੂੰ ਦੇਖਣ ਦੀ ਲੋੜ ਹੈ ਕਿ ਉਹ ਔਰਤ ਜਿਹੜਾ ਘਰ ਚਲਾਉਣ ਦੀ ਹਿੰਮਤ ਰੱਖਦੀ ਹੈ, ਜਿਹੜਾ ਨਾਲ ਸਾਰੇ ਕੰਮਾਂ 'ਚ ਤਾਲਮੇਲ, ਮਤਲਬ ਕਿ ਆਪਾਂ ਘਰ ਦੀਆਂ ਔਰਤਾਂ ਨੂੰ ਦੇਖਦੇ ਹਾਂ ਜਿਹੜੇ ਕੰਮ ਕਰਦੀਆਂ ਨੇ, ਰੁਜ਼ਗਾਰ ਲਈ ਜਾਂਦੀਆਂ ਨੇ, ਕਿਤੇ ਡਿਊਟੀ ਕਰਦੀਆਂ ਨੇ, ਕਿਤੇ ਪ੍ਰੋਫੈਸ਼ਨ 'ਚ ਕਿਸੇ ਆਪਣਾ ਕਾਰੋਬਾਰ ਚਲਾਉਂਦੀਆਂ ਨੇ, ਪਰ ਉਹ ਨਾਲ ਘਰ ਆ ਕੇ ਵੀ ਬਰਾਬਰ ਰਸੋਈ 'ਚ ਵੀ ਜ਼ਿੰਮੇਵਾਰੀ ਉਹਨਾਂ ਦੀ, ਗੁਸਲਖਾਨੇ 'ਚ ਵੀ ਕੰਮ ਉਹਨਾਂ ਦਾ, ਘਰ ਦੀ ਸਾਫ਼ ਸਫਾਈ ਵੀ ਉਹਨਾਂ ਦੀ, ਤੇ ਬੰਦਾ ਆਵੇ ਤਾਂ ਕੰਮ ਤੋਂ ਥੱਕਿਆ ਤੇ ਜਨਾਨੀ ਆਵੇ ਤਾਂ ਕੰਮ। ਸੋ ਆਪਾਂ ਵਰਤਾਰਾ ਦੇਖਦੇ ਹਾਂ। ਬੇਸ਼ੱਕ ਕੈਨੇਡਾ, ਅਮਰੀਕਾ, ਬਾਹਰਲੇ ਮੁਲਕਾਂ 'ਚ ਜਾ ਕੇ ਪਿੱਤ ਟੁੱਟੀ ਆ ਥੋੜ੍ਹੀ, ਆਪਣੇ ਬੰਦਿਆਂ ਨੂੰ ਵੀ ਸਮਝ ਆਇਆ ਕਿ ਹਾਂ ਬਾਈ ਨਾਲ ਕੰਮ ਕਰਨਾ ਪੈਂਦਾ। ਘੱਟੋ ਘੱਟ ਹੋਰ ਨਹੀਂ, ਚਲੋ ਮਸ਼ੀਨ ਜੀ 'ਚ ਭਾਂਡਿਆਂ ਵਾਲੀ ਚਲਾਉਣ ਤੋਂ ਪਹਿਲਾਂ ਬੰਦਾ ਪਲੇਟ ਧੋ ਕੇ ਤਾਂ ਰੱਖਣ ਲੱਗ ਗਿਆ। ਸੋ ਇੰਨਾ ਕੁ ਤਾਂ ਤਬਦੀਲੀ ਆਈ ਹੈ। ਹਾਂ, ਪਰ ਜਿਹੜਾ ਇਹਦਾ ਦੂਸਰਾ ਪਹਿਲੂ ਹੈ ਉਹ ਬਹੁਤ ਗੰਭੀਰ ਹੈ। ਬੀਬੀ ਬਲਜਿੰਦਰ ਕੌਰ ਹੋਰੀ ਇੱਕ ਚੁਣੇ ਹੋਏ ਨੁਮਾਇੰਦੇ, MLA ਸੀ, ਬਤੌਰ MLA ਹੀ ਉਹਨਾਂ ਦਾ ਵਿਆਹ ਹੋਇਆ।
ਉਸ ਤੋਂ ਬਾਅਦ ਦੂਸਰੀ ਵਾਰ ਇੱਕ ਵਾਰ ਤਾਂ ਇਹ ਵੀ ਚਰਚਾ ਸੀ ਕਿ ਸ਼ਾਇਦ ਪਤਾ ਨਹੀਂ ਟਿਕਟ ਮਿਲਣੀ ਨਹੀਂ ਮਿਲਣੀ, ਜੇ ਮਿਲ ਵੀ ਗਈ ਤਾਂ ਪਤਾ ਨਹੀਂ ਬੀਬੀ ਜਿੱਤਣਗੇ ਕਿ ਨਹੀਂ ਜਿੱਤਣਗੇ, ਪਿਛਲੀ ਵਾਰ ਦਾ ਕਾਰਜਕਾਲ ਖੂਬ ਚਰਚਾ। ਪਰ ਜਿਹੀ ਜੀ ਹਵਾ ਬਣੀ, ਜਿਹੋ ਜੀ ਲੋਕਾਂ ਨੇ ਰਵਾਇਤੀ ਪਾਰਟੀ ਨੂੰ ਧੋਣ ਦਾ ਮਨ ਬਣਾਇਆ, ਉਸ ਲਹਿਰ ਦੇ ਵਿੱਚ ਪਹਿਲੇ ਜਿੱਤੇ ਹੋਏ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਜਿੱਤ ਗਏ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ, ਉਹਨਾਂ 'ਚ ਪ੍ਰੋਫੈਸਰ ਬਲਜਿੰਦਰ ਕੌਰ ਵੀ। ਫਿਰ ਜਦੋਂ ਜਿੱਤ ਕੇ ਆਏ ਤਾਂ ਦੂਜੀ ਵਾਰ ਦੇ ਐਮਐਲਏ ਬਣ ਕੇ ਆਏ, ਤੇ ਦੂਜੀ ਵਾਰ ਦੇ ਐਮਐਲਏ ਦਾ ਮਤਲਬ ਸੀਗਾ ਕਿ ਹੁਣ ਇਹਨਾਂ ਨੂੰ ਮੰਤਰੀ ਦਾ ਅਹੁਦਾ ਮਿਲ ਸਕਦਾ। ਸੋ ਇਹ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸੀਗੇ, ਤੇ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋ ਜਾਣਾ ਫਿਰ ਲਗਭਗ ਪੰਜਾਬ ਦੀ ਰਾਜਨੀਤੀ ਤੋਂ ਪਿਛਲੇ 5-6 ਮਹੀਨਿਆਂ ਤੋਂ ਕਿਤੇ ਨਜ਼ਰ ਨਹੀਂ ਆਉਣਾ। ਸੋ ਤੁਸੀਂ ਝਾਤ ਮਾਰ ਕੇ ਦੇਖੋ ਕਿ ਸੀਐਮ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ, ਕੈਬਨਿਟ ਬਣਨ ਤੋਂ ਬਾਅਦ ਪ੍ਰੋਫੈਸਰ ਬਲਜਿੰਦਰ ਕੌਰ ਦਾ ਕਿੰਨਾ ਕੁ ਰਾਜਨੀਤਿਕ ਮਸਲਿਆਂ ਦਾ ਜ਼ਿਕਰ ਹੋਇਆ, ਕਿੰਨਾ ਕੁ ਕਿਸੇ ਮੁੱਦਿਆਂ ਤੇ ਉਹਨਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ। ਸੋ ਇਹ ਮਾਮਲਾ ਪਿਛਲੇ ਬਹੁਤ ਸਮੇਂ ਤੋਂ ਭਖਿਆ ਘਰੇਲੂ ਮਸਲਾ ਹੈ, ਘਰੇਲੂ ਕਲੇਸ਼ ਹੈ। ਕਲੇਸ਼ ਦੀਆਂ ਜੜ੍ਹਾਂ ਲੋਕਾਂ ਵੱਲੋਂ ਆਪਣੇ ਹਵਾਲੇ ਨਾਲੇ ਬਾਹਰ ਲਿਆਂਦੇ ਜਾਂਦੇ। ਕੋਈ ਕਹਿੰਦਾ ਜੀ ਪਿਓ ਪੈਸੇ ਇਕੱਠੇ ਕਰਦਾ ਜੀ, ਕੋਈ ਕਹਿੰਦਾ ਜੀ ਪੇਕਿਆਂ ਔਰ ਸਹੁਰਿਆਂ 'ਚ ਖਿੱਚੋ ਤਾਣਾ ਜੀ, ਕਿ 2 ਨੰਬਰ ਦੀ ਪੈਸਾ ਕਿਹਨੇ ਖਾਣਾ ਜੀ, ਪੇਕੇ ਕਹਿੰਦੇ ਅਸੀਂ ਰੱਖਣਾ ਜੀ, ਸਹੁਰੇ ਕਹਿੰਦੇ ਅਸੀਂ ਰੱਖਣਾ ਜੀ, ਬੀਬੀ ਪੇਕਿਆਂ ਨੂੰ ਲਿਜਾਂਦੀ ਹੈ ਜੀ, ਸਹੁਰੇ ਆਪਣੇ ਕੋਲ ਨਹੀਂ। ਮਤਲਬ ਲੋਕ, ਇਹ ਦੰਦ ਕਥਾਵਾਂ ਨੇ। ਸੋ ਇਹ ਦੰਦ ਕਥਾਵਾਂ ਦੇ ਦੰਦ ਨਹੀਂ ਹੁੰਦੇ ਪਰ। ਸੋ ਇਸ ਲਈ ਇਸ ਨੂੰ ਇਸੇ ਤਰ੍ਹਾਂ ਹਵਾ ਦਿੱਤੀ ਜਾ ਰਹੀ ਆ। ਹਕੀਕਤ ਜੋ ਮਰਜ਼ੀ ਹੈ, ਇਹ ਪਰਿਵਾਰਕ ਗੱਲ ਹੈ। ਉਹ ਪਰਿਵਾਰਕ ਪਹਿਲੂ ਕਿਹੜਾ, ਉਹ ਕਿਹੜਾ ਐਂਗਲ ਹੈ, ਇਹ ਰੱਬ ਜਾਣੇ। ਇਹ ਬੰਦੇ ਵਾਲੇ ਪੱਖੋਂ ਹੈ, ਜਨਾਨੀ ਵਾਲੇ ਪੱਖੋਂ ਹੈ, ਪੇਕਿਆਂ ਵਾਲੇ ਪੱਖੋਂ ਹੈ, ਸਹੁਰਿਆਂ ਵਾਲੇ ਪੱਖੋਂ ਹੈ, ਕੋਈ ਨਿੱਜੀ ਹੈ, ਕੋਈ ਰਿਸ਼ਤਿਆਂ ਨੂੰ ਲੈ ਕੇ ਹੈ, ਕੋਈ ਪੈਸੇ ਨੂੰ ਲੈ ਕੇ ਹੈ, ਕੋਈ ਦਹੇਜ ਨੂੰ ਲੈ ਕੇ ਹੈ, ਪਤਾ ਨਹੀਂ। ਅਜੇ ਇਹ ਗੱਲ ਬਾਹਰ ਨਹੀਂ ਆਈ। ਜਿਹੜੀ ਵੀਡੀਓ ਬਾਹਰ ਆਈ ਹੈ ਹੁਣ, ਉਹ ਦੱਸੀ ਜਾ ਰਹੀ ਹੈ ਪ੍ਰਵੀਨ ਜੀ ਕਿ ਉਹ ਸੀਸੀਟੀਵੀ ਦੀ ਫੁਟੇਜ ਹੈ ਜੀ। ਦੇਖੋ, ਉਹ ਦਰਵਾਜ਼ੇ ਦੇ ਕੋਲ ਵਿਹੜੇ ਦੀ ਹੈ, ਔਰ ਹੁਣ ਇਹ ਵੀ ਸਪਸ਼ਟ ਨਹੀਂਗਾ ਕਿ ਉਹਨਾਂ ਦੇ ਆਪਣੇ ਘਰ ਦੇ ਸੀਸੀਟੀਵੀ ਦੀ ਹੈ ਜਾਂ ਕਿਸੇ ਦੇ ਕੋਠੇ ਤੇ ਲੱਗੇ ਕਿਸੇ ਹੋਰ ਦੇ ਸਾਹਮਣੇ ਵਾਲੇ ਸੀਸੀਟੀਵੀ ਦੀ ਹੈ। ਜ਼ਿਆਦਾਤਰ ਪਹਿਲੂ ਇਹੀ ਲੱਗਦਾ ਕਿ ਉਹਨਾਂ ਦੇ ਘਰ ਦੀ ਹੋਏਗੀ, ਕਿਉਂਕਿ ਮੋਸਟਲੀ ਜਦੋਂ ਆਪਾਂ ਆਪਣੇ ਘਰਾਂ 'ਚ ਕੈਮਰੇ ਲਾਉਂਦੇ ਆ ਤਾਂ ਅਸੀਂ ਗੇਟ ਨੂੰ ਜ਼ਰੂਰ ਕਵਰ ਕਰਦੇ ਆ ਕਿ ਹਾਂ ਭਾਈ ਗੇਟ ਤੋਂ ਆਉਂਦਾ ਬੰਦਾ ਸਾਨੂੰ ਦਿਖ ਜਵੇ, ਪਰ ਅਸੀਂ ਬਾਹਰ ਵੀ ਦਿਖਾਉਂਦੇ ਆ। ਇਹ ਮੈਨੂੰ ਦਿਖ ਰਿਹਾ ਕਿ ਗਲੀ ਬਾਹਰੋਂ ਘੱਟ ਅੰਦਰੋਂ ਵੱਧ ਦਿਖ ਰਹੀ ਸੀ। ਕਿ ਇਹ ਤਾਂ ਨਹੀਂ ਕਿ ਕਿਸੇ ਗਵਾਂਢੀ ਨੇ ਕੋਠੇ ਤੋਂ ਖੜ ਕੇ ਬਣਾਈ ਹੋਵੇ, ਇਹ ਮੋਬਾਈਲ ਨਾਲ ਬਣੀ ਵੀਡੀਓ ਵੀ ਹੋ ਸਕਦੀ ਹੈ ਕਿ ਕਿਸੇ ਨੇ ਕੋਠੇ ਤੋਂ ਬਣਾਈ ਹੋਵੇ। ਚਰਚਾ ਆ ਰਹੀ ਹੈ ਕਿ ਜੁਲਾਈ ਦੀ ਹੈ ਇਹ ਵੀਡੀਓ, ਪਰ ਹੁਣ ਬਾਹਰ ਆਈ। ਜੇਕਰ ਤਾਂ ਕਿਸੇ ਨੇ ਮੋਬਾਈਲ ਨਾਲ ਬਣਾਈ ਹੈ ਫਿਰ ਤਾਂ ਉਹਨੂੰ ਜਨਤਕ ਕਰਨ ਲਈ, ਮਤਲਬ ਕਿ ਸ਼ਰਾਰਤੀ ਮਨ ਕਦੇ ਵੀ ਭਟਕ ਸਕਦਾ ਜਾਂ ਕੋਈ ਵਿਰੋਧੀ ਮਨ ਕਦੇ ਵੀ ਭਟਕ ਸਕਦਾ। ਪਰ ਜੇਕਰ ਦੋਵਾਂ ਚੋਂ ਕਿਸੇ ਦੇ ਘਰ ਦੀ ਹੈ, ਜੇ ਉਹ ਚਾਹੇ ਪੇਕਿਆਂ ਦਾ ਘਰ ਚਾਹੇ ਸਹੁਰਿਆਂ ਦਾ ਘਰ, ਉਹਨਾਂ ਦੇ ਸੀਸੀਟੀਵੀ ਕੈਮਰੇ ਦੀ ਹੈ, ਫਿਰ ਸਵਾਲ ਹੈ ਕਿ ਦੋਵਾਂ ਦੀ ਇੱਜ਼ਤ ਦਾਤੇ ਸੀ, ਦੋਵਾਂ ਦੀ ਸ਼ਾਖ ਦਾਤੇ ਸੀ। ਫਿਰ ਕਿਹਨੇ ਜਾਰੀ ਕੀਤੀ? ਕੀ ਬਲਜਿੰਦਰ ਕੌਰ ਵਾਲੇ ਪਾਸਿਓਂ ਜਾਂ ਉਹਦੇ ਘਰ ਵਾਲੇ ਪਾਸਿਓਂ, ਉਹਦੇ ਪੇਕਿਆਂ ਵਾਲੇ ਪਾਸਿਓਂ ਜਾਂ ਸਹੁਰਿਆਂ ਵਾਲੇ ਪਾਸਿਓਂ? ਤੇ ਸੀਸੀਟੀਵੀ ਚੋਂ ਕਿਹਨੇ ਕੱਢ ਕੇ? ਇਹ ਇੱਕ ਵੱਡਾ ਸਵਾਲ। ਫਿਰ ਉਹ ਤੋਂ ਬਾਅਦ ਰਹਿੰਦੀ ਖੁੰਦੀ ਕਸਰ ਸਾਡੇ ਮੀਡੀਆ ਨੇ ਪੂਰੀ ਕੀਤੀ। ਇਹ ਉਸੇ ਤਰ੍ਹਾਂ ਪ੍ਰਵੀਨ ਜੀ, ਜਿਵੇਂ ਪੰਜਾਬ ਸਰਕਾਰ ਫੈਸਲਾ ਲੈਂਦੀ ਆ ਕਿ ਅਸੀਂ ਸੁਰੱਖਿਆ ਹਟਾ ਰਹੇ ਹਾਂ VIP ਲੋਕਾਂ ਦੀ, ਤੇ ਉਹਨਾਂ ਦੇ ਨਾਮ ਉਹ ਜੀ ਆਪਣੀ ਉਹਨਾਂ ਦੀ ਇੱਕ ਬੀਬੀ ਹੈ ਜਿਹੜੀ ਅੱਜ ਕੱਲ੍ਹ ਗੁਜਰਾਤ 'ਚ ਕੰਮ ਕਰ ਰਹੀ ਹੈ ਇਹਨਾਂ ਲਈ, ਤੇ ਪੈਸੇ ਲੈ ਰਹੀ ਹੈ ਪੰਜਾਬ ਦੇ ਖਜ਼ਾਨੇ 'ਚ। ਉਹ ਬੀਬੀ ਖੂਬ ਚਰਚਾ ਵਿੱਚ ਆ। ਕਹਿੰਦੇ ਕਿ ਉਸ ਬੀਬੀ ਨੇ ਨੰਬਰ ਬਣਾਉਣ ਦੇ ਲਈ ਉਹ ਮੀਡੀਆ ਨੂੰ ਦਿੱਤਾ, ਤੇ ਮੀਡੀਆ ਨੇ ਵੀ ਬਿਨਾਂ ਦਿਮਾਗ ਲਾਇਆ ਕਿ ਭਾਈ ਇਹਦਾ ਅਰਥ ਕੀ ਹੁੰਦਾ, ਅਸੀਂ ਜਿਹੜੇ ਨਾਂ ਜਾਰੀ ਕਰਾਂਗੇ, ਉਹਨਾਂ ਨੇ ਨਾਂ ਜਾਰੀ ਕਰ ਦਿੱਤੇ। ਸੋ ਇਹ ਉਸੇ ਤਰ੍ਹਾਂ ਕਿ ਕੀ ਇਹ ਦਿਮਾਗ ਨਹੀਂ ਲਾਇਆ ਗਿਆ ਕਿ ਜਾਂ ਜ਼ਿਆਦਾ ਦਿਮਾਗ ਲਾਇਆ ਗਿਆ ਕਿ ਇਹ ਵੀਡੀਓ ਜਾਣ ਦਿਓ। ਹੁਣ ਇਸ ਦੇ ਨਾਲ 2 ਮਸਲੇ ਖੜੇ ਹੋ ਗਏ। ਜੇਕਰ ਇਹ ਘਰੇਲੂ ਮਸਲਾ ਸੀ, ਪਹਿਲੀ ਗੱਲ ਤਾਂ ਹੱਥ ਚੱਕਣਾ ਬਹੁਤ ਵੱਡੀ ਗੱਲ ਹੈ। ਇਹ ਮਰਦਾਨਗੀ ਦੀ ਨਿਸ਼ਾਨੀ ਨਹੀਂ, ਇਹ ਤੁਹਾਡੀ ਕਮਜ਼ੋਰੀ ਦੀ ਨਿਸ਼ਾਨੀ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਤੇ ਆਪਣੀ ਭੈਣ ਭਰਾ, ਮਾਂ ਤੇ ਔਰਤ ਹੋਣ ਦੇ ਤੇ ਤੁਸੀਂ ਹੱਥ ਰੱਖਦੇ ਹੋ, ਮਰਦਾਨਗੀ ਨਹੀਂ। ਪਰ ਮੀਡੀਆ ਨੇ ਜੋ ਭੂਮਿਕਾ ਨਿਭਾਈ, ਉਹਦੇ ਨਾਲ 2 ਸਿੱਧੇ ਮਾੜੇ ਅਸਰ ਪ੍ਰਵੀਨ ਜੀ ਇਹ ਵਿਚਾਰਨ ਵਾਲੇ ਨੇ ਕਿ ਭਾਈ ਇਹਦੇ ਨਾਲ ਉਸ ਬੀਬੀ ਦਾ ਰਾਜਨੀਤਿਕ ਕੈਰੀਅਰ ਵੀ ਪ੍ਰਭਾਵਿਤ ਹੋਣਾ ਤੇ ਉਹਦਾ ਘਰੇਲੂ ਰਿਸ਼ਤਾ ਵੀ ਹੁਣ ਟੁੱਟਣ ਕਿਨਾਰੇ। ਹੁਣ ਜਿਸ ਢੰਗ ਦੀ ਇਹ ਵੀਡੀਓ ਫੈਲ ਲਈ, ਜਿਸ ਢੰਗ ਦੀ ਚਰਚਾ ਹੋ ਲਈ, ਹੁਣ ਇਹ ਰੱਬੇ ਕੋਈ ਮਿਹਰ ਪਾ ਦੇਵੇ, ਕੋਈ ਜਿਹਾ ਪਾ ਦੇਵੇ ਕਿ ਰਿਸ਼ਤਾ ਮੁੜ ਕੇ ਸੁਖਾਵਾਂ ਹੋ ਜਾਵੇ। ਸੋ ਇਸ ਲਈ ਹੁਣ ਉਹ ਰਿਸ਼ਤਾ ਤਲਾਕ ਤੱਕ ਜਾਣ ਦਾ ਖਤਰਾ ਖੜਾ ਹੋ ਗਿਆ, ਔਰ ਜਿਹਦੇ ਲਈ ਸੋਸ਼ਲ ਮੀਡੀਆ ਚੈਨਲ, ਅਖਬਾਰ, TV ਜ਼ਿੰਮੇਵਾਰ ਕਹਿਲਾਉਣਗੇ ਜਿਨ੍ਹਾਂ ਨੇ ਵੀਡੀਓ ਚਲਾਈ ਆ। ਸੋ ਦੂਸਰੇ ਪਾਸੇ ਹੁਣ ਰਾਜਨੀਤਿਕ ਤੌਰ ਤੇ ਬੀਬੀ ਲਈ ਸਮਾਜ 'ਚ ਵਿਚਰਨਾ, ਅਫਸਰਾਂ ਨਾਲ, ਅਧਿਕਾਰੀਆਂ ਨਾਲ, ਵਿਧਾਇਕਾਂ ਨਾਲ, ਮੁੱਖ ਮੰਤਰੀ ਨਾਲ, ਮੀਟਿੰਗਾਂ ਦੇ ਵਿੱਚ ਲੋਕਾਂ ਨਾਲ ਉਹ ਅੱਖ ਮਿਲਾ ਕੇ ਗੱਲ ਕਰਨਾ ਹੁਣ ਉਹਦੇ ਲਈ ਬਹੁਤ ਮੁਸ਼ਕਲ ਹੋਣਾ। ਉਸ ਨੂੰ ਉਸ ਦੌਰ 'ਚੋਂ ਲੰਘਣਾ ਬਹੁਤ ਮੁਸ਼ਕਲ ਹੋਣਾ ਕਿ ਉਹ ਹੁਣ ਲੋਕਾਂ ਨਾਲ ਰਾਬਤਾ ਕਿਵੇਂ ਕਰੇਗੀ, ਆਪਣੀ MLA ਵਾਲੇ ਦੇ ਅਧਿਕਾਰ ਨਾਲ ਗੱਲ ਕਿਵੇਂ ਕਰੇਗੀ। ਹੁਣ ਉਹਦੇ ਲਈ ਘਰੋਂ ਬਾਹਰ, ਕਿਉਂਕਿ ਜੁਲਾਈ ਤੋਂ ਬਾਹਰ ਨਹੀਂ ਆ ਰਹੀ, ਉਹ ਆਪਣੇ ਕਹਿੰਦੇ ਪੇਕੇ ਘਰੇ ਆ। ਸੋ ਇਸ ਲਈ ਇਹਦਾ ਮਤਲਬ ਸਥਿਤੀ ਕਿੰਨੀ
ਦਰਦਨਾਕ ਆ ਜਾਂ ਕਿੰਨੀ ਔਖਾਈ ਭਰੀ ਆ ਕਿ ਇੱਕ ਪਰਿਵਾਰ ਜਿਹੜਾ ਰਾਜਨੀਤਿਕ ਤੌਰ ਤੇ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਸਧਾਰਨ ਘਰਾਂ ਚੋਂ ਉੱਠ ਕੇ ਇੱਕ ਬੀਬੀ ਜਿਹੜੀ ਮਤਲਬ ਕਿ ਪੜ੍ਹਾਈ ਦੇ ਪੱਖੋਂ ਵੀ ਸਮਝ ਰੱਖਦੀ ਸੀ, ਉਹ ਰਾਜਨੀਤੀ 'ਚ ਆਈ ਤੇ ਜਿਹਨੂੰ ਲੱਗਦਾ ਸੀ ਕਿ ਲੰਬਾ ਕਰੀਅਰ ਹੋ ਸਕਦਾ ਹੈ, ਪੰਜਾਬ ਦੇ ਲਈ ਕੁਝ ਕਰ ਗੁਜ਼ਰ ਸਕਦੀ ਹੈ ਬੀਬੀ, ਅੱਜ ਉਹਦਾ ਆਪਣਾ ਘਰ ਬਚਾਉਣਾ ਉਹਦੇ ਲਈ ਮੁਸ਼ਕਲ ਹੋ ਗਿਆ। ਸੋ ਫਿਰ ਪੰਜਾਬ ਲਈ ਕਿਵੇਂ ਲੜੂਗੀ? ਸੋ ਇਸ ਲਈ ਆਹ ਦੋ ਚੀਜ਼ਾਂ ਬਹੁਤ ਵੱਡੀਆਂ ਨੇ ਕਿ ਇੱਕ ਤਾਂ ਉਹਦਾ ਪਰਿਵਾਰਕ ਰਿਸ਼ਤਾ ਤੋੜਨ ਦੇ ਵਿੱਚ ਜੇਕਰ ਕੋਈ ਭੂਮਿਕਾ ਹੋਈ ਤਾਂ ਉਹ ਉਹਨਾਂ ਦੀ ਹੋਊਗੀ ਜਿਨ੍ਹਾਂ ਨੇ ਵੀਡੀਓ ਫੈਲਾਈ ਚਲਾਈ, ਤੇ ਦੂਸਰਾ ਜੀ ਰਾਜਨੀਤਿਕ ਕੈਰੀਅਰ ਨੂੰ ਵੀ ਵੱਡੀ ਢਾਹ ਲੱਗੀ ਆ। ਪਰ ਸਵਾਲ ਸਾਡਾ ਉੱਥੇ ਹੀ ਖੜਾ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ। ਹਾਂਜੀ ਸ਼ਰਮਾ ਜੀ, ਤੁਸੀਂ ਆਪਣੀ ਗੱਲ ਕੰਟੀਨਿਊ ਕਰ ਸਕਦੇ ਹੋ ਜੀ। ਜੀ ਸ਼ਰਮਾ ਜੀ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਇਸ ਕਰਕੇ ਸ਼ਾਇਦ ਕੋਈ ਤਕਨੀਕੀ ਖਾਮੀ ਕਰਕੇ ਤੁਹਾਡੀ ਜਿਹੜੀ ਆਵਾਜ਼ ਹੈ ਉਹ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ। ਜੀ ਜੀ। ਹੈਲੋ, ਹਾਂਜੀ ਜੀ ਅ, ਜੀ ਜੀ ਹਾਂਜੀ ਸ਼ਰਮਾ ਜੀ, ਹਾਂਜੀ ਤੁਹਾਡੀ ਹਾਂਜੀ ਆਵਾਜ਼ ਮਾਫੀ, ਪਹੁੰਚ ਰਹੀ। ਹਾਂਜੀ ਜੀ ਜੀ। ਹਾਂਜੀ ਜੀ ਜੀ ਜੀ, ਮਤਲਬ ਮੈਂ ਜੇ ਆਪਾਂ ਉੱਥੇ ਹੀ ਗੱਲ ਨਿਬੇੜਨਾ ਚਾਹੁੰਦੇ ਹਾਂ ਪ੍ਰਵੀਨ ਜੀ ਕਿ ਜਿੱਥੋਂ ਗੱਲ ਸ਼ੁਰੂ ਹੋਈ ਸੀ, ਸਵਾਲ ਉੱਥੇ ਹੀ ਖੜਾ ਕਿ ਅਸੀਂ ਵੀਡੀਓ ਨੂੰ ਲੈ ਕੇ ਚਰਚਾ ਲਗਾਤਾਰ ਕਰ ਰਹੇ ਹਾਂ, ਪਰ ਉਸ ਘਟਨਾ ਦਾ ਜ਼ਿਕਰ ਕਿਉਂ ਨਹੀਂ ਕਰ ਪਾ ਰਹੇ ਕਿ ਉਸ ਘਟਨਾ ਨੂੰ ਅੰਜਾਮ ਦੇਣ ਦੀ ਜਿਹੜੀ ਉਹ ਕੋਝੀ ਹਰਕਤ ਹੈ, ਜਿਹੜਾ ਥੱਪੜ ਮਾਰਨ ਤੱਕ ਵਾਲੀ ਗੱਲ ਹੈ, ਵਿਚਾਰ ਪੰਚਾਇਤ 'ਚ ਬੈਠ ਕੇ ਨਿਬੇੜਨ ਦੀ ਕੋਸ਼ਿਸ਼ ਵਾਲਾ ਮਾਮਲਾ ਥੱਪੜਾ ਥਪੜਾਈ ਤੱਕ ਕਿਉਂ ਜਾਵੇ, ਤੇ ਇਸ ਦੇ ਉੱਤੇ ਅਸੀਂ ਕਦੋਂ ਚਰਚਾ ਕਰਾਂਗੇ? ਕਿ ਇਸ ਲਈ ਅਸੀਂ ਚਰਚਾ ਤੋਂ ਭੱਜ ਰਹੇ ਹਾਂ ਕਿ ਅਸੀਂ ਵੀ ਮਾਨਸਿਕ ਤੌਰ ਤੇ ਜਿਹੇ ਹੈਗੇ ਹਾਂ, ਅਸੀਂ ਵੀ ਇਹ ਸੋਚਦੇ ਹਾਂ ਕਿ ਹਾਂ ਕਿ ਕੋਈ ਗੱਲ ਨਹੀਂ, ਥੱਪੜ ਮਾਰ ਲਿਆ ਫਿਰ ਕੀ ਹੋ ਗਿਆ, ਘਰਾਂ 'ਚ ਹੋ ਹੀ ਜਾਂਦਾ ਇਦਾਂ, ਨਹੀਂ। ਸੋ ਇਸ ਲਈ ਜਦੋਂ ਅਸੀਂ ਬਰਾਬਰਤਾ ਦੀ ਗੱਲ ਕਰਦੇ ਹਾਂ ਤਾਂ ਇਸ ਮਸਲੇ ਤੇ ਸਾਨੂੰ ਵਿਚਾਰ ਕਰਨਾ ਪਏਗਾ ਕਿ ਅਸੀਂ ਹੱਥੋਂ ਪਾਈ ਤੱਕ ਕਿਉਂ ਆਈਏ, ਆਪਣੇ ਬਰਾਬਰ ਦੇ ਆਪਣੇ ਪਰਿਵਾਰਕ ਮੈਂਬਰ ਤੇ ਹੱਥ ਚੱਕਣ ਵਾਲੀ ਨੌਬਤ ਕਿਉਂ ਆਵੇ। ਸੋ ਇਸ ਦੇ ਉੱਤੇ ਪੰਜਾਬ ਨੂੰ ਵੀ, ਦੇਸ਼ ਨੂੰ ਵੀ, ਸਮਾਜ ਨੂੰ ਵੀ ਵਿਚਾਰ ਜ਼ਰੂਰ ਕਰਨਾ ਚਾਹੀਦਾ। ਪਰ ਅਸੀਂ ਅਰਦਾਸ ਕਰਾਂਗੇ ਕਿ ਇਹ ਰਿਸ਼ਤਾ ਪਰਿਵਾਰ ਨਾ ਟੁੱਟਣ ਤੇ ਦੁਬਾਰਾ ਅਜਿਹੀਆਂ ਘਟਨਾਵਾਂ ਨਾ ਵਾਪਰਨ, ਔਰ ਮੀਡੀਆ ਆਪਣੀ ਜ਼ਿੰਮੇਵਾਰੀ ਨੂੰ ਜ਼ਰੂਰ ਸਮਝੇ ਕਿ ਸਾਡੀ ਭੂਮਿਕਾ ਕੀ ਹੋਣੀ ਚਾਹੀਦੀ ਹੈ। ਇਹ ਵੀਡੀਓ ਫੈਲਾ ਕੇ ਤੁਸੀਂ ਵਿਊਜ਼ ਤਾਂ ਲੈ ਲਏ ਹੋਣਗੇ, 4 ਪੈਸੇ ਤਾਂ ਜੋੜ ਲਏ ਹੋਣਗੇ, ਪਰ ਲੋਕਾਂ ਦੀਆਂ ਜਿਹੜੀਆਂ ਤੁਹਾਡੇ ਪ੍ਰਤੀ ਭਾਵਨਾਵਾਂ ਨੇ ਉਹਨੂੰ ਵੀ ਪੜ੍ਹ ਕੇ ਸਮਝੋ ਕਿ ਐਥਿਕਸ ਵੀ ਕੁਝ ਹੁੰਦੇ ਨੇ ਮੀਡੀਆ ਦੀ ਕੁਝ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ। 4 ਪਿਲਰਾਂ 'ਚੋਂ ਇੱਕ ਪਿਲਰ ਕਹਾਉਂਦੇ ਹੋ ਤੇ ਉਹ ਪਿਲਰਾਂ ਦਾ ਆਹੀ ਕੰਮ ਹੈ ਕਿ ਹਾਂ ਅਜਿਹੇ ਮਤਲਬ ਕਿ ਮਸਲਿਆਂ ਨੂੰ ਵੀ ਉਜਾਗਰ ਕਰੋ, ਤੇ ਇਹਦੇ ਤੇ ਗੌਰ ਕਰਨਾ ਆਪਣੀ ਤਰ੍ਹਾਂ ਆਪ। ਜੀ ਬਿਲਕੁਲ ਜੀ, ਮੀਡੀਆ ਦੀਆਂ ਵੀ ਜ਼ਿੰਮੇਵਾਰੀਆਂ ਨੇ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਤਣਾਅ ਦੀ। ਸੁਪਰੀਮ ਕੋਰਟ ਨੇ ਈਸਾਈਆਂ ਤੇ ਹਮਲੇ ਦੀ ਜਿਹੜੀ ਰਿਪੋਰਟ ਆ ਉਹ ਤਲਬ ਕਰ ਲਈ ਹੈ ਜੀ। ਹਾਂ ਬਿਲਕੁਲ, ਇਹ ਜਿਹੜੀ ਰਿਪੋਰਟ ਤਲਬ ਕਰਨ ਵਾਲਾ ਮਾਮਲਾ ਹੈ, ਇਹ ਇੱਕ ਵੱਖਰੇ ਤਰ੍ਹਾਂ ਦਾ ਮਾਮਲਾ ਔਰ ਪੰਜਾਬ ਘਟਨਾ ਦਾ ਇੱਕ ਵੱਖਰੇ ਤਰ੍ਹਾਂ ਦਾ ਮਾਮਲਾ। ਦੋਏ ਮਾਮਲੇ ਅੱਡੋ ਅੱਡ ਨੇ ਪਰ ਬਿਲਕੁਲ ਇੱਕ ਦੂਸਰੇ ਦੇ ਬਰਾਬਰ ਖੜੇ ਨੇ। ਪੰਜਾਬ ਹੁਣ ਜਿਸ ਤਣਾਅ ਦੇ ਮਾਹੌਲ ਚੋਂ ਲੰਘ ਰਿਹਾ ਹੈ, ਜੀ ਸਾਨੂੰ ਉਸ ਗੱਲ ਦੇ ਉੱਤੇ ਜੀ ਗੌਰ ਕਰਨ ਦੀ ਲੋੜ ਹੈ ਕਿ ਇਸ ਮੌਕੇ ਪੰਜਾਬ ਬਹੁਤ ਦਿੱਕਤ ਚੋਂ ਹੈ। ਭਾਈਚਾਰਿਆਂ ਦੇ ਵਿੱਚ ਜਿਸ ਢੰਗ ਦੀਆਂ ਦੀਵਾਰਾਂ ਖੜੀਆਂ ਹੋਈਆਂ ਨੇ, ਉਸ ਨੇ ਪੰਜਾਬ ਨੂੰ ਇੱਕ ਵੱਡੀ ਫਿਕਰਮੰਦੀ 'ਚ ਪਾਇਆ। ਸੋ ਇਸ ਲਈ ਇਹ ਚਰਚ ਦੀ ਜਿਹੜੀ ਭੰਨਤੋੜ ਵਾਲਾ ਮਾਮਲਾ ਹੈ ਉਹ ਥਾਣੇ ਕਚਹਿਰੀਆਂ ਤੱਕ ਗਿਆ, ਉਸ ਤੋਂ ਬਾਅਦ ਧਿਰਾਂ ਤੱਕ ਗਿਆ, ਪੰਥਕ ਸੰਗਠਨ ਚਰਚਾ ਕਰਨ ਲੱਗੇ ਨੇ। ਇੱਕ ਬੰਦਾ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਨਿਵਾਰਨ ਕਮੇਟੀ ਕੋਲ ਪਹੁੰਚਿਆ ਕਿ ਜੀ ਮੈਂ ਪਾਠੀ ਸਿੰਘ ਬੰਦਾ ਤੇ ਮੇਰੀ ਘਰ ਵਾਲੀ ਨੂੰ ਜਬਰੀ ਪਾਦਰੀ ਹੋਣੀ ਬੱਚਿਆਂ ਨੂੰ ਲੈ ਕੇ ਕਿ ਧਰਮ ਪਰਿਵਰਤਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਉਹ ਮੇਰੀ ਘਰ ਵਾਲੀ ਔਰ ਬੱਚਿਆਂ ਨੂੰ ਵੀ ਨਹੀਂ ਭੇਜ ਰਿਹਾ। ਸੋ ਅਜਿਹੀਆਂ ਚੀਜ਼ਾਂ ਵੀ ਨਾਲੋਂ ਨਾਲ ਸਾਹਮਣੇ ਹੀ ਜਾਂਦੀਆਂ। ਪਰ ਦੂਸਰੇ ਪਾਸੇ ਸੁਪਰੀਮ ਕੋਰਟ ਨੇ ਗ੍ਰਹਿ ਮੰਤਰਾਲੇ ਨੂੰ ਕਿਹਾ ਕਿ ਭਾਈ ਜਿਹੜੇ ਈਸਾਈਆਂ ਦੇ ਉੱਤੇ ਹਮਲੇ ਹੋ ਰਹੇ ਨੇ ਉਹਦੀ ਰਿਪੋਰਟ ਇਕੱਠੀ ਕਰੋ ਤੇ ਸਾਨੂੰ ਜਾਣਕਾਰੀ ਦਿਓ। ਇਹ ਮਾਮਲਾ ਇਕੱਲੇ ਪੰਜਾਬ ਦਾ ਨਹੀਂ ਹੈ, ਉਸ ਦੇ ਵਿੱਚ ਜਿਹੜਾ ਮਾਮਲਾ ਅਸਲ 'ਚ ਯੂਪੀ ਨੂੰ ਆਧਾਰ ਬਣਾ ਕੇ ਸੀ। ਯੂਪੀ, ਛੱਤੀਸਗੜ੍ਹ, ਮੱਧ ਪ੍ਰਦੇਸ਼, ਹਰਿਆਣਾ, ਕਰਨਾਟਕਾ, ਉੜੀਸਾ, ਛੱਤੀਸਗੜ੍ਹ, ਝਾਰਖੰਡ, ਇਹ ਕਿੰਨੇ ਸੂਬਿਆਂ ਦਾ ਇੱਕ ਮਾਮਲਾ ਜਿਹੜਾ ਇਕੱਠੇ ਰੂਪ ਦੇ ਵਿੱਚ ਉੱਥੇ ਪਿਆ। ਬੇਸ਼ੱਕ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਇੱਕ ਕਿਸੇ ਮੁਹੱਲੇ 'ਚ, ਕਿਸੇ ਗਲੀ 'ਚ, ਕਿਸੇ ਧਿਰਾਂ 'ਚ, 2 ਘਰਾਂ 'ਚ
ਟਕਰਾਅ ਨੂੰ ਤੁਸੀਂ ਸਾਰੇ ਭਾਈਚਾਰੇ ਤੇ ਹਮਲਾ ਤਾਂ ਨਹੀਂ ਕਰਾਰ ਦੇ ਸਕਦੇ, ਪਰ ਇਹ ਸੰਵੇਦਨਸ਼ੀਲ ਮਾਮਲਾ ਹੈ। ਅਜਿਹੀਆਂ ਘਟਨਾਵਾਂ ਜੇਕਰ ਲਗਾਤਾਰ ਵਾਪਰਦੀਆਂ ਨੇ ਤਾਂ ਉਹਦਾ ਗੌਰ ਕਰਨਾ ਬਣਦਾ। ਇਸ ਲਈ ਸਾਰੇ ਸੂਬਿਆਂ 'ਚ ਇਹਦਾ ਮਤਲਬ ਜਦੋਂ ਤੱਕ ਇਹ ਪਟੀਸ਼ਨਾਂ ਉੱਥੇ ਪਹੁੰਚੀਆਂ ਨੇ, ਸ਼ਿਕਾਇਤਾਂ ਉੱਥੇ ਪਹੁੰਚੀਆਂ ਨੇ, ਉਸ ਸਮੇਂ ਤੱਕ ਪੰਜਾਬ ਵਾਲੀ ਆ ਘਟਨਾ ਦਾ ਜ਼ਿਕਰ ਉੱਥੇ ਨਹੀਂ ਸੀਗਾ, ਉਹ ਕਾਗਜ਼ੀ ਤੌਰ ਤੇ ਦਸਤਾਵੇਜ਼ੀ ਤੌਰ ਤੇ ਉੱਥੇ ਨਹੀਂ ਸੀਗਾ, ਇਸੇ ਲਈ ਉਹਦਾ ਸੂਬੇ ਦਾ ਜ਼ਿਕਰ ਨਹੀਂ ਹੋਇਆ। ਪਰ ਹੁਣ ਤਾਜ਼ੀ ਘਟਨਾ ਦੇ ਨਾਲ ਇਹ ਹਵਾਲਾ ਬਿਲਕੁਲ ਉਹਦੇ ਨਾਲ ਜੁੜਦਾ ਕਿ ਇਹਦਾ ਮਤਲਬ ਸੁਪਰੀਮ ਕੋਰਟ ਜਿਸ ਮਸਲੇ ਤੇ ਗੌਰ ਕਰਨ ਲਈ ਗ੍ਰਹਿ ਮੰਤਰਾਲੇ ਨੂੰ ਕਹਿ ਰਹੀ ਹੈ, ਇਹ ਇਕੱਲੇ ਪੰਜਾਬ ਦਾ ਮਸਲਾ ਨਹੀਂ ਹੈ। ਮਤਲਬ ਆਪਾਂ ਹੁਣ ਤੱਕ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਈਸਾਈਆਂ ਵੱਲੋਂ ਲਾਲਚ ਦੇ ਕੇ ਧਰਮ ਤਬਦੀਲੀ ਲਈ ਸਿੱਖਾਂ ਨੂੰ, ਹਿੰਦੂਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਉਹਨਾਂ ਧਰਮ ਤਬਦੀਲੀ ਉਹਦੇ ਨਾਲ ਟਕਰਾਅ ਵਾਲੀ ਸਥਿਤੀ ਹੈ। ਪਰ ਜਦੋਂ ਹੁਣ ਅਸੀਂ ਮੱਧ ਪ੍ਰਦੇਸ਼ ਦੇਖਦੇ ਹਾਂ, ਅਸੀਂ ਯੂਪੀ ਦੇਖਦੇ ਹਾਂ, ਅਸੀਂ ਛੱਤੀਸਗੜ੍ਹ, ਝਾਰਖੰਡ ਦੇਖਦੇ ਹਾਂ, ਅਜਿਹੇ ਹਰਿਆਣਾ ਤੱਕ ਦੇ ਸੂਬੇ ਦੇਖਦੇ ਹਾਂ, ਤਾਂ ਇਹਦਾ ਮਤਲਬ ਇਹ ਇਕੱਲਾ ਸਿੱਖੀ ਤੇ ਹਮਲੇ ਦਾ ਮਸਲਾ ਨਹੀਂ ਹੈ, ਇਹ ਸਮੁੱਚੇ ਦੇਸ਼ ਦਾ ਮਸਲਾ ਹੈ। ਇਹਦਾ ਮਤਲਬ ਇੱਕ ਧਰਮ ਜਾਂ ਇੱਕ ਧਰਮ ਦੀ ਧਿਰ ਆਪਣੇ ਧਰਮ ਦੇ ਫੈਲਾਅ ਲਈ ਕੋਈ ਵੱਖਰਾ ਢੰਗ ਤਰੀਕਾ ਅਪਣਾ ਰਹੀ ਹੈ, ਜਦੋਂ ਕਿ ਧਰਮ ਦੇ ਫੈਲਾਅ ਨੂੰ, ਆਪਣੇ ਪ੍ਰਚਾਰ ਤੇ ਪ੍ਰਸਾਰ ਨੂੰ ਹਰੇਕ ਦਾ ਅਧਿਕਾਰ ਹੈ, ਬੰਦਾ ਕਰ ਸਕਦਾ ਉਸ ਹਵਾਲੇ ਨਾਲ। ਪਰ ਕੀ ਇਹ ਕੁਝ ਵੱਖਰਾ ਤਰੀਕਾ ਜਿਹਨੂੰ ਲੈ ਕੇ ਦੂਸਰੀਆਂ ਧਿਰਾਂ ਵੱਲੋਂ ਇਤਰਾਜ਼ ਸਵਾਲ ਖੜੇ ਹੁੰਦੇ ਨੇ? ਸੋ ਇਸ ਨਜ਼ਰੀਏ ਤੋਂ ਜਦੋਂ ਇਹਨੂੰ ਦੇਖਦੇ ਹਾਂ ਤਾਂ ਇਹਦਾ ਮਤਲਬ ਸੁਪਰੀਮ ਕੋਰਟ ਨੇ ਉਹ ਸਮਾਜਿਕ ਤਣਾਅ ਜਿਹੜਾ ਪੈਦਾ ਹੋ ਰਿਹਾ ਜਾਂ ਤਾਣਾ ਬਾਣਾ ਜਿਹੜਾ ਉਲਝ ਲਿਆ, ਉਹਨੂੰ ਧਿਆਨ 'ਚ ਰੱਖਦਿਆਂ ਹੋਇਆ ਇਹ ਰਿਪੋਰਟ ਤਲਬ ਕਰਨ ਲਈ ਕਹੀ ਹੈ। ਹੁਣ ਗ੍ਰਹਿ ਵਿਭਾਗ ਕਿਹੋ ਜਿਹੀ ਜ਼ਿੰਮੇਵਾਰੀ ਨਿਭਾਉਂਦਾ ਕਿ ਉਹ ਇੱਕ ਪਾਸੜ ਹੋ ਕੇ ਇਸ ਘਟਨਾ ਦਾ ਪੱਖ ਇਕੱਠਾ ਕਰੇਗਾ ਜਾਂ ਉਹ ਪੈਰਲਲ ਗ੍ਰਹਿ ਮੰਤਰਾਲੇ ਦੇ ਤੌਰ ਤੇ ਪੂਰੇ ਦੇਸ਼ ਦੀ ਸਥਿਤੀ ਤੋਂ ਸੁਪਰੀਮ ਕੋਰਟ ਨੂੰ ਜਾਣੂ ਕਰਾਏਗਾ, ਦੇਖਣ ਵਾਲੀ ਗੱਲ ਹੈ। ਇਹਦੇ ਦੂਸਰੇ ਪਹਿਲੂ ਵੀ ਸਮਝਣ ਦੀ ਲੋੜ ਹੈ ਕਿ ਜਦੋਂ ਕੋਈ ਮੁਸਲਿਮ ਭਾਈਚਾਰਾ ਕੋਈ ਅੰਗਰੇਜ਼, ਹੁਣ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿ ਦੇਖੋ ਜੀ ਅੰਗਰੇਜ਼ ਨੇ ਦਸਤਾਰ ਬੰਨ੍ਹ ਕੇ ਉਹ ਗੁਰੂ ਘਰ ਆਇਆ, ਅਸੀਂ ਸ਼ਾਨ ਨਾਲ ਉਹ ਫੋਟੋਆਂ ਸਾਂਝੀਆਂ ਕਰਦੇ ਹਾਂ। ਸੋ ਇਸੇ ਤਰ੍ਹਾਂ ਮਤਲਬ ਕਿ ਇੱਥੋਂ ਤੱਕ ਅਸੀਂ ਤਵੱਕੋ ਕਰਨ ਲੱਗ ਗਏ ਸੀ ਕਿ ਭਾਈ ਅਮੀਰ ਖਾਨ ਤਾਂ ਹੁਣ ਦਾੜੀ ਕਟਾਵੇ ਹੀ ਨਾ, ਅਮੀਰ ਖਾਨ ਤਾਂ ਹੁਣ ਪੱਗੇ ਬੰਨ੍ਹ ਕੇ ਰੱਖੇ, ਅਸੀਂ ਇਹ ਵੀ ਇੱਛਾ ਪਾਲ ਲਈ ਸੀ। ਮਤਲਬ ਅਜਿਹੀਆਂ ਮਾਨਸਿਕਤਾ ਚੋਂ ਵੀ ਅਸੀਂ ਲੰਘਦੇ ਹਾਂ। ਸੋ ਜਦੋਂ ਦੂਸਰਾ ਬੰਦਾ ਸਾਡੇ ਵਿਹੜੇ ਆਉਂਦਾ, ਦੂਸਰੇ ਧਰਮ ਵਾਲਾ ਸਾਡੇ ਵਿਹੜੇ ਆਉਂਦਾ, ਤਾਂ ਸਾਨੂੰ ਚਾਅ ਚੜ੍ਹਦਾ ਕਿ ਬਈ ਕਮਾਲ ਆ, ਦੇਖੋ ਨੇ ਸਾਡੇ ਧਰਮ ਤੋਂ ਪ੍ਰਭਾਵਿਤ ਹੋ ਕੇ ਇੰਨੇ ਗੋਰਿਆਂ ਨੇ ਹਿੰਦੂ ਧਰਮ ਅਪਣਾ ਲਿਆ ਜੀ, ਇੰਨੇ ਗੋਰਿਆਂ ਨੇ ਸਿੱਖ ਅਪਣਾ ਲਿਆ ਜੀ, ਇੱਥੇ ਇਹ ਮਥੁਰਾ ਰਹਿਣ ਲੱਗ ਗਏ ਜੀ, ਇਹ ਅੰਮ੍ਰਿਤਸਰ ਆ ਗਏ ਜੀ, ਇਹ ਉੱਥੇ ਗੁਰੂ ਘਰ ਦੀ ਸੇਵਾ। ਜਦੋਂ ਅਸੀਂ ਉਹ ਮਾਣ ਮਹਿਸੂਸ ਕਰਦੇ ਹਾਂ ਤਾਂ ਅਗਲੇ ਕਹਿੰਦੇ ਫਿਰ ਉਸੇ ਤਰ੍ਹਾਂ ਸਾਡੇ ਧਰਮ ਤੋਂ ਪ੍ਰਭਾਵਿਤ ਹੋ ਕੇ ਲੋਕ ਦੂਸਰੇ ਆ ਗਏ, ਫਿਰ ਸਾਡੀ ਵਾਰ ਨੂੰ ਕੁੱਟਣ ਕਿਉਂ ਆਉਂਦੇ ਹੋ, ਸਾਡੀ ਵਾਰ ਨੂੰ ਸਾਡੇ ਨਾਲ ਲੜਨ ਕਿਉਂ ਆਉਂਦੇ ਹੋ, ਸਾਡੀ ਵਾਰ ਨੂੰ ਸਾਡੇ ਤੇ ਪਰਚੇ ਕਰਾਉਣ ਕਿਉਂ ਆਉਂਦੇ ਹੋ, ਅਗਲੇ ਇਹ ਪੱਖ ਰੱਖਦੇ ਨੇ। ਪਰ ਸਵਾਲ ਇਹ ਹੈ ਕਿ ਇੱਕ ਹੁੰਦਾ ਕਿ ਤੁਸੀਂ ਉਹਨਾਂ ਦੇ ਧਰਮ ਤੋਂ, ਉਹਨਾਂ ਦੇ ਧਰਮ ਦੇ ਮਤਲਬ ਨੀਤੀਆਂ ਤੋਂ, ਉਹਨਾਂ ਦੇ ਧਰਮ ਦੇ ਫਲਸਫੇ ਤੋਂ, ਉਹਨਾਂ ਦੇ ਧਰਮ ਦੇ ਮਤਲਬ ਕਿ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜਾ ਰਹੇ ਹੋ। ਦੂਸਰਾ ਹੁੰਦਾ ਕਿ ਤੁਸੀਂ ਪੈਕੇਜ ਤੋਂ ਪ੍ਰਭਾਵਿਤ ਹੋ ਕੇ ਜਾ ਰਹੇ ਹੋ। ਪੰਜਾਬ 'ਚ ਜਿਹੜਾ ਮਸਲਾ ਖੜਾ ਹੋਇਆ ਉਹ ਪੈਕੇਜ ਵਾਲਾ ਜ਼ਿਆਦਾ ਕਿ ਭਾਈ ਈਸਾਈ ਭਾਈਚਾਰੇ ਵੱਲੋਂ ਧਰਮ ਦੇ, ਆਪਣੇ ਧਰਮ ਵੱਲ ਲਿਆਉਣ ਦੇ ਲਈ ਇੱਕ ਪੈਕੇਜ ਦਿੱਤਾ ਜਾਂਦਾ, ਵਿਦੇਸ਼ ਭੇਜਣ ਦਾ ਪੈਕੇਜ ਹੈ ਜੀ, ਨਿਆਣਾ ਸੈੱਟ ਕਰਨ ਦਾ ਪੈਕੇਜ ਹੈ ਜੀ। ਮੈਨੂੰ ਕੱਲ ਇੱਕ ਬੰਦਾ ਦੱਸ ਰਿਹਾ ਸੀਗਾ ਕਿ ਉਹ ਕਹਿੰਦਾ ਕਿ ਸਿੰਪਲ ਫਾਰਮੂਲਾ ਕਿ ਆਂਗਨਵਾੜੀਆਂ ਤੋਂ ਲਿਸਟਾਂ ਚੱਕਦੇ ਨੇ, ਜਿਨ੍ਹਾਂ ਨੂੰ ਇਹ ਟਾਸਕ ਦਿੱਤਾ ਗਿਆ, ਉਹ ਪਿੰਡਾਂ 'ਚ ਆਂਗਨਵਾੜੀਆਂ ਤੋਂ ਲਿਸਟਾਂ ਲੈਂਦੇ ਨੇ ਕਿ ਭਾਈ ਪਿੰਡ 'ਚ ਕਿਹਦੇ ਕਿਹਦੇ ਜਵਾਕ ਹੋਣ ਵਾਲਾ। ਸੋ ਜਿਹੜੀ ਬੀਬੀ ਦੇ ਕਹਿੰਦੇ ਜਵਾਕ ਹੋਣ ਵਾਲਾ ਹੈ, ਉਹਦੇ ਘਰੇ ਜਾ ਕੇ ਉਹਨੂੰ ਕਦੇ ਬਦਾਮ ਦੇ ਆਏ, ਕਦੇ ਕਾਜੂ ਦੇ ਆਏ, ਕਦੇ ਪੰਜੀਰੀ ਦੇ ਆਏ, ਕਦੇ 500 ਰੁਪਇਆ ਦੇ ਆਏ, ਕਦੇ ਉਹਦਾ ਬਿੱਲ ਭਰੇ ਆਏ, ਕਦੇ ਉਹਨੂੰ ਕੋਈ ਕੱਪੜਾ ਲੀੜਾ ਲੈ ਕੇ ਦੇ ਆਏ, ਤੇ ਉਹ ਹਰ ਮਹੀਨੇ ਉਹਦੇ ਨਾਲ ਤਾਲਮੇਲ ਰੱਖਦੇ ਨੇ। ਜਿੰਨੇ ਮਹੀਨੇ, ਜੇ 5 ਮਹੀਨੇ ਪਹਿਲਾਂ ਪਤਾ ਲੱਗ ਗਿਆ ਤਾਂ ਅਗਲੇ 4 ਮਹੀਨੇ, ਜੇ 6 ਮਹੀਨੇ ਪਹਿਲਾਂ ਪਤਾ ਲੱਗਦਾ ਅਗਲੇ 6 ਮਹੀਨੇ, ਜਵਾਕ ਹੋਣ ਤੱਕ ਧਿਆਨ ਰੱਖਦੇ ਨੇ। ਉਹ ਡਿਲੀਵਰੀ ਉਹ ਆਪਣੇ ਮਰਜ਼ੀ ਦੇ ਹਸਪਤਾਲ 'ਚ ਕਰਾਉਂਦੇ ਨੇ ਕਿ ਅਸੀਂ ਕਰਾ ਕੇ ਦਿੰਦੇ ਹਾਂ ਬੀਬੀ। ਔਰ ਜਦੋਂ ਲੋੜਵੰਦ ਬੰਦੇ ਨੂੰ ਕੋਈ ਆਰਥਿਕ ਮਦਦ ਮਿਲਦੀ ਹੈ ਤਾਂ ਅਗਲਾ ਉਹਦੇ ਕੰਨੀ ਤੁਰ ਪੈਂਦਾ, ਉਹਨੂੰ ਲੋੜ ਹੈ, ਉਹ ਅਗਲਾ ਜਿਹੇ ਜਿਹੇ ਸਾਧਨਾਂ 'ਚ ਅਗਲਾ ਕਹਿੰਦਾ ਕਿ ਠੀਕ ਆ ਬਾਈ ਮੇਰਾ ਜੇ ਉੱਪਰੋਂ ਕੋਈ ਸੇਵਾ ਕਰਦਾ, ਤੇ ਉਹ ਫਿਰ ਕਹਿੰਦੇ ਡਿਲੀਵਰੀ ਜਿੱਥੇ ਕਰਾਉਂਦੇ ਨੇ ਉੱਥੇ ਨਾਲ ਲੱਗਦੇ ਉਹਦਾ ਨਾਮਕਰਨ ਵੀ ਕਰ ਦਿੰਦੇ ਨੇ, ਉਹਨੂੰ ਉਸ ਧਰਮ ਨਾਲ ਵੀ ਜੋੜ ਲੈਂਦੇ ਨੇ। ਇੱਕ ਆ ਵੀ ਫਾਰਮੂਲਾ ਚੱਲ ਰਿਹਾ। ਸੋ ਇਸ ਲਈ ਉੱਥੋਂ ਹੀ ਬੱਚਿਆਂ ਦੀ, ਕਿ ਕਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਆਉਂਦੇ ਨੇ, ਉਹਨਾਂ ਦੀ ਕੀ ਲੋੜ ਹੈ, ਉਹ ਆਹ ਜਿਹੜਾ ਪੈਕੇਜ ਵਾਲਾ, ਇਹ ਪੈਕੇਜ ਨੇ ਸਵਾਲ ਖੜੇ ਕੀਤੇ ਨੇ, ਨਾ ਕਿ ਜੇਕਰ ਆਪਣੇ ਆਪ ਕਿਸੇ ਧਰਮ ਦੇ ਮਤਲਬ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ, ਉਹਨਾਂ ਦੇ ਫਲਸਫੇ ਤੋਂ ਪ੍ਰਭਾਵਿਤ ਹੋ ਕੇ ਕੋਈ ਜਾਂਦਾ ਤਾਂ ਹਰੇਕ ਨੂੰ ਅਧਿਕਾਰ ਹੈ। ਪਰ ਜਿਹੜਾ ਤੁਸੀਂ ਧਰਮ ਦੀ ਆੜ ਦੇ ਵਿੱਚ ਉਹਨਾਂ ਨੂੰ ਪੈਸੇ ਨਾਲ, ਲਾਲਚ ਨਾਲ ਭਰਮਾ ਕੇ ਲਿਆ ਰਹੇ ਹੋ, ਉਸ ਨੇ ਸਵਾਲ ਖੜਾ ਕੀਤਾ। ਔਰ ਸੁਪਰੀਮ ਕੋਰਟ ਵੱਲੋਂ ਜਿਹੜਾ ਇਹ ਰਿਪੋਰਟ ਤਲਬ ਕਰਨ ਲਈ ਗ੍ਰਹਿ ਮੰਤਰਾਲੇ ਨੂੰ ਕਿਹਾ, ਹੁਣ ਗ੍ਰਹਿ ਮੰਤਰਾਲੇ ਦੀ ਵੀ ਭੂਮਿਕਾ ਬਣਦੀ ਹੈ, ਕਿਉਂਕਿ ਦੂਸਰੇ ਪੱਖੇ ਦਾ ਇਹ ਵੀ ਹੈ ਕਿ ਜਿਹੜੀ ਸੱਤਾ ਕਾਬਜ਼ ਹੈ ਕੇਂਦਰ ਦੇ ਉੱਤੇ, ਉਹਦਾ ਤਾਂ ਨਿਸ਼ਾਨਾ ਵੀ ਘੱਟ ਗਿਣਤੀ ਨੇ। ਉਹ ਘੱਟ ਗਿਣਤੀ ਚਾਹੇ ਸਿੱਖ ਨੇ, ਫਿਰ ਚਾਹੇ ਈਸਾਈ ਨੇ, ਤੇ ਫਿਰ ਚਾਹੇ ਮੁਸਲਮਾਨ। ਸੋ ਇਸ ਲਈ ਆਹ ਘੱਟ ਗਿਣਤੀਆਂ ਨੂੰ ਪਾੜ ਕੇ ਰੱਖਣ ਲਈ ਵੀ ਕਿਤੇ ਕੋਈ ਰਾਜਨੀਤੀ ਤਾਂ ਨਹੀਂ ਹੋ ਰਹੀ। ਸੋ ਆਹ ਵੀ ਗੌਰ ਕਰਨ ਦੀ ਲੋੜ ਹੈ। ਪੰਜਾਬ ਦੇ ਵਿੱਚ ਅਗਲੀ ਰਾਜਨੀਤਿਕ ਵਿਸਾਤ ਵਸਾਉਣ ਦੇ ਲਈ, ਉਹਦੇ ਉੱਤੇ ਕਬਜ਼ ਹੋਣ ਦੇ ਲਈ ਤਾਂ ਨਹੀਂ ਇਹ ਪਾੜਾ ਵਧਾਇਆ ਜਾ ਰਿਹਾ।
ਇਹਦੇ ਪਿੱਛੇ ਕਿਹੜੀ ਰਾਜਨੀਤਿਕ ਧਿਰਾਂ ਕੰਮ ਕਰ ਰਹੀਆਂ, ਇਸ ਤੋਂ ਵੀ ਸੁਚੇਤ ਰਹਿਣ ਦੀ ਲੋੜ ਆ। ਔਰ ਕਿੰਨੇ ਇਹਦੇ ਪਹਿਲੂ ਨੇ ਜਿਹੜੇ ਮਤਲਬ ਕਿ ਸਿੱਧੀ ਅੱਖ ਨਾਲ ਨਜ਼ਰ ਨਹੀਂ ਆਉਂਦੇ। ਜੀ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ। ਬੀਬੀਐਮਬੀ ਪੰਜਾਬ ਦੇ ਹੱਥੋਂ ਖੁੱਸਿਆ, ਸ਼ਿਕਾਵਤ ਦਾ ਬਿਆਨ ਇਹੀ ਇਸ਼ਾਰਾ ਕਰਦਾ, ਮੈਂ ਕਹਿ ਸਕਦੇ ਹਾਂ ਇਦਾਂ ਇਹ ਗੱਲ? ਬਿਲਕੁਲ ਪ੍ਰਵੀਨ ਜੀ, ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਸ਼ਿਕਾਫਤ ਹੋਰਾਂ ਨੇ ਜਿਹੜਾ ਇਹ ਕਿਹਾ ਕਿ ਬੀਬੀਐਮਬੀ ਕੱਲੇ ਪੰਜਾਬ ਦਾ ਨਹੀਂ, ਇਹ ਤਾਂ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਸਾਰਿਆਂ ਦਾ ਸਾਂਝਾ। ਸੋ ਉੱਥੋਂ ਸਾਫ਼ ਹੈ ਕਿ ਭਾਈ ਇਹ ਸਾਫ਼ ਕਿਹਾ ਜਾ ਰਿਹਾ ਕਿ ਭਾਈ ਹੁਣ ਇਹ ਬੀਬੀਐਮਬੀ ਤੁਹਾਡਾ ਨਹੀਂ। ਅਮਿਤ ਸ਼ਾਹ ਚੰਡੀਗੜ੍ਹ ਦੇ ਵਿੱਚ ਖੜ ਕੇ ਕਹਿ ਕੇ ਗਏ ਸੀ ਕਿ ਭਾਈ ਅਸੀਂ ਸਾਰਾ ਕੁਝ ਕਰ ਰਹੇ ਹਾਂ, ਅਸੀਂ ਆ ਮੁਲਾਜ਼ਮਾਂ ਨੂੰ ਕੇਂਦਰੀਕਰਨ ਕਰ ਰਹੇ ਹਾਂ, ਹੁਣ ਇਹ ਮੁਲਾਜ਼ਮ ਕੇਂਦਰ ਦੇ ਕੋਟੇ ਚ ਆਉਣਗੇ। ਹੁਣ ਇਹ ਬਿਆਨ ਦਿੱਤਾ ਸੀਗਾ ਕਿ ਹਾਂ ਇਹ ਪੰਜਾਬ ਦੇ ਕੋਟੇ ਚੋਂ ਨਹੀਂ ਆਉਣਗੇ। ਉੱਥੋਂ ਉਹਨਾਂ ਦਾ ਕਹਿਣ ਤੋਂ ਸਾਫ਼ ਸੀ ਕਿ ਭਾਈ ਪੰਜਾਬ ਵਾਲਿਓ ਭੁੱਲ ਜਾਓ, ਹੁਣ ਚੰਡੀਗੜ੍ਹ ਤੁਹਾਡਾ ਨਹੀਂ। ਉਸੇ ਤਰ੍ਹਾਂ ਗਜੇਂਦਰ ਸ਼ੇਖਾਵਤ ਹੋਰਾਂ ਨੇ ਪੰਜਾਬ ਆ ਕੇ ਮੰਗ ਰਹੇ ਹੋ ਤੁਸੀਂ ਵੋਟਾਂ, ਫਿਰ ਰਹੇ ਹੋ ਤੁਸੀਂ ਲੋਕ ਸਭਾ ਹਲਕਿਆਂ ਨੂੰ ਪੱਕਿਆਂ ਕਰਨ ਲਈ, ਤੇ ਤੁਸੀਂ ਪੰਜਾਬ ਨੂੰ ਜੀ 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 ਸੋ ਆਪਾਂ ਚਰਚਾ ਕਰ ਰਹੇ ਹਾਂ ਲਗਾਤਾਰ ਕੁਛ ਅਹਿਮ ਖਬਰਾਂ ਨੂੰ ਲੈ ਕੇ। ਪਹਿਲਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਚਰਚਾ ਕੀਤੀ ਬਲਜਿੰਦਰ ਕੌਰ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਘਰੇਲੂ ਘਟਨਾ ਦੀ। ਪੰਜਾਬ ਦੇ ਵਿੱਚ ਤਣਾਅ ਨੂੰ ਲੈ ਕੇ ਸੁਪਰੀਮ ਕੋਰਟ ਨੇ ਈਸਾਈਆਂ ਤੇ ਹਮਲੇ ਦੀ ਰਿਪੋਰਟ ਜਿਹੜੀ ਹੈ ਤਲਬ ਕੀਤੀ ਹੈ, ਤੇ ਬੀਬੀਐਮਬੀ ਪੰਜਾਬ ਦੇ ਹੱਥੋਂ ਖੁੱਸਿਆ ਹੈ। ਪਿਛਲੇ ਦਿਨੀ ਪੰਜਾਬ ਦੇ ਵਿੱਚ ਆਏ ਸਨ ਭਾਜਪਾ ਦੇ ਜਿਹੜੇ ਲੀਡਰ ਨੇ ਸ਼ੇਖਾਵਤ, ਤਾਂ ਉਹਨਾਂ ਨੇ ਇਹ ਗੱਲਬਾਤ ਕੀਤੀ ਹੈ ਕਿ ਬੀਬੀਐਮਬੀ ਦੇ ਵਿੱਚ ਜਿਹੜਾ ਪੰਜਾਬ ਆ ਉਹੀ ਨਹੀਂ, ਹੁਣ ਰਾਜਸਥਾਨ ਵੀ ਉਹਦੇ ਵਿੱਚ ਹੈਗਾ। ਸੋ ਇਸ ਬਾਬਤ ਆਪਾਂ ਚਰਚਾ ਕਰ ਰਹੇ ਹਾਂ। ਆਪਣੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ ਜੁੜੇ ਹੋਏ ਨੇ। ਕੁਝ ਤਕਨੀਕੀ ਖਾਮੀ ਕਰਕੇ ਉਹਨਾਂ ਦਾ ਜਿਹੜਾ ਰਾਬਤਾ ਹੈ ਉਹ ਸਾਡੇ ਨਾਲ ਟੁੱਟ ਗਿਆ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਚੰਦ ਸੈਕਿੰਡਾਂ ਦੇ ਵਿੱਚ ਉਹਨਾਂ ਦੇ ਨਾਲ ਫਿਰ ਤੋਂ ਜਿਹੜਾ ਰਾਬਤਾ ਉਹ ਕਾਇਮ ਕੀਤਾ ਜਾਵੇ।